ਲੈ ਦੱਸ ਇਹ ਜਾਊਗੀ ਉੱਡਦੀ ਦੇਖੀ ਛਾਲਾ ਮਾਰਦੀ। ਸਾਡੇ ਵਾਸਤੇ ਇੱਕ ਬੁਰੀ ਖਬਰ ਆ, ਕਰਨਾ ਪੈਣਾ ਸੀ ਇਹਨਾਂ ਨੂੰ, ਉਹ ਆਪ ਹੀ ਦੱਸ ਰਹੀ ਸਮਝਾ ਰਹੀ ਹੈ। ਮਾਸ਼ਾਅੱਲਾ ਕਮਾਲ। ਅੱਜ ਪਹੁੰਚਦੇ ਹਾਂ ਸਾਰੇ ਡੇਰੇ ਤੇ। ਜਦੋਂ ਮੈਂ ਪਹਿਲੇ ਅੰਡੇ ਦਾ ਖੋਲ ਵੇਖਿਆ, ਅੱਜ ਮੈਂ ਇਨਕੂਬੇਟਰ ਵੀ ਨਹੀਂ ਖੋਲਿਆ ਤੇ ਮੈਨੂੰ ਸ਼ੱਕ ਪੈ ਗਿਆ। ਮੈਂ ਕਿਹਾ ਲੱਗਦਾ ਵੀ ਮੱਗ ਦਾ ਬੱਚਾ ਜਿਹੜਾ ਨਾ ਉਹ ਨਿਕਲ ਆਇਆ, ਉਹਦੀ ਪੈਦਾਇਸ਼ ਹੋ ਗਈ ਹੈ। ਫੌਰੀ ਮੈਂ ਇੱਦਾਂ ਕਰਕੇ ਇਨਕੂਬੇਟਰ ਖੋਲਿਆ, ਇੱਦਾਂ ਕਰਕੇ ਅੱਗੇ ਵੇਖਿਆ ਤੇ ਮੈਨੂੰ ਕੋਈ ਚੀਜ਼ ਨਜ਼ਰ ਨਹੀਂ ਆਈ। ਫਿਰ ਮੈਂ ਕਿਹਾ ਹੋ ਸਕਦਾ ਸ਼ਾਇਦ ਬੱਚਾ ਥੱਲੇ ਹੋਵੇ। ਮੈਂ ਥੱਲੇ ਵਾਲੀ ਸਾਈਡ ਤੇ ਨਿਗਾਹ ਮਾਰੀ, ਉੱਥੇ ਵੀ ਮੈਨੂੰ ਕੋਈ ਸ਼ੈ ਨਜ਼ਰ ਨਹੀਂ ਆਈ ਤੇ ਮੈਂ ਕਿਹਾ ਇਹਨੂੰ ਬੰਦ ਹੀ ਕਰ ਦੇਣਾ ਬਿਹਤਰ ਆ। ਇਹਦੇ ਵਿੱਚ ਬਿਲਕੁਲ ਹਨੇਰਾ ਸੀਗਾ ਤੇ ਮੈਂ ਹਨੇਰੇ ਦੇ ਵਿੱਚ ਜਦੋਂ ਝੱਤੀ ਮਾਰੀ ਤੇ ਮੈਨੂੰ ਚੂਚੂ ਦੀ ਮਾਸ਼ਾਅੱਲਾ ਆਵਾਜ਼ ਆਈ, ਅਸਲਾਮ ਅਲੈਕਮ। ਲਓ ਜੀ ਮਾਸ਼ਾਅੱਲਾ ਵੀਰੋ, ਕੱਲ੍ਹ ਜਾਂ ਪਰਸੋਂ ਮੇਰੇ ਖਿਆਲ ਤੁਹਾਨੂੰ ਵਲੋਗ ਦੇ ਵਿੱਚ ਚੈੱਕ ਕਰਵਾਇਆ ਸੀਗਾ ਕਿ ਕੱਲ੍ਹ ਮੇਰੇ ਖਿਆਲ ਦਿਖਾਇਆ ਸੀਗਾ ਕਿ ਬਾਈ ਤਲੇੜਾਂ ਲੱਗੀਆਂ ਹੋਈਆਂ ਆ। ਉਮੀਦ ਦਾ ਬੱਚਾ ਵਜਾ ਜ਼ਿੰਦਾ ਵਾ, ਉਹਦੀ ਚੂਚੂ ਦੀ ਆਵਾਜ਼ ਵੀ ਆ ਰਹੀ ਹੈ। ਇਹ ਨਿਕਲ ਏਡੀ ਜਲਦੀ ਕਿੱਦਾਂ ਆਇਆ ਹੁਣ ਸਾਡੀ ਸਮਝੋਂ ਬਾਹਰ ਆ, ਕਿਉਂਕਿ ਹਲੇ ਇਹਨਾਂ ਦਾ ਟਾਈਮ 35 ਦਿਨ ਤੋਂ 40 ਦਿਨ ਦਾ ਟਾਈਮ ਹੁੰਦਾ ਵਾ। ਹਜੇ ਮੇਰੇ ਖਿਆਲ ਕੋਈ ਮਹੀਨਾ ਹੁਣ ਪੂਰਾ ਹੋਇਆ ਹੋਣਾ ਇਹਨਾਂ ਨੂੰ, ਬਲਕਿ 28 ਦਿਨ ਤੇ ਉਹ ਨਿਕਲਦੇ, ਤਕਰੀਬਨ ਕੋਈ ਲਾਗੇ ਤੱਕ ਦਿਨ ਲੱਗ ਗਏ ਇਹਨਾਂ ਦੇ। ਬਰਲੇ ਬੱਚਾ ਜਲਦੀ ਨਿਕਲ ਆਇਆ। ਉਹ ਜੀ ਇਹ ਜਿਹੜੀਆਂ ਮੱਗਾਂ ਨਹੀਂ ਹੁੰਦੀਆਂ ਬਲੈਕ, ਉਹ ਜਿਨ੍ਹਾਂ ਨੇ ਨੱਕ ਤੇ ਵੀ ਉਹ ਵਾਲ ਜਿਹੇ ਆ ਜਾਂਦੇ ਹੈਗੇ, ਠੀਕ ਹੈ, ਉਹ ਵਾਲ ਕਹਤਾ ਕਲਗੀ ਜੀ ਲਾਲ ਜੀ, ਇਹ ਉਹਨਾਂ ਦਾ ਬੱਚਾ ਜੇ, ਠੀਕ ਹੈ। ਇਹਨੂੰ ਇੰਗਲਿਸ਼ ਕਹਿੰਦੇ ਮਸਕਵੀ ਡੱਕ ਤੇ ਆਪਾਂ ਪੰਜਾਬੀ ਲੋਕ ਉਹਨੂੰ ਕਹਿੰਦੇ ਮੱਗਾਂ, ਠੀਕ ਹੈ। ਇਹ ਮੱਗਾਂ ਦਾ ਬੱਚਾ ਜੇ। ਲਓ ਜੀ ਮਾਸ਼ਾਅੱਲਾ, ਜਿਹੜਾ ਅੰਡਰ ਤੇੜ ਲੱਗੀ ਸੀਗੀ, ਜਿਹੜਾ ਮੈਂ ਤੁਹਾਨੂੰ ਪਿਛਲੇ ਵਲੋਗ ਚੈੱਕ ਵੀ ਕਰਵਾਇਆ ਸੀਗਾ, ਮਾਸ਼ਾਅੱਲਾ ਉਹਦੇ ਵਿੱਚੋਂ ਸਹੀ ਸਲਾਮਤ ਬੱਚਾ ਨਿਕਲ ਆਇਆ ਜੀ। ਇਹਨਾਂ ਦਾ ਵੈਸੇ ਵੀ ਸਾਈਜ਼ ਵੱਡਾ ਹੁੰਦਾ ਵਾ ਔਰ ਆਮ ਬੱਚਿਆਂ ਨਾਲੋਂ ਬੱਤਖ ਦੇ ਦਾ ਸਾਈਜ਼ ਵੱਡਾ ਵਾ। ਇੰਨਾ ਜਾ ਕੇ 2 ਦਿਨਾਂ ਦੇ 3 ਦੇ ਹੋਏ ਆ। ਇਹ ਜੰਮਦਾ ਹੀ ਮਾਸ਼ਾਅੱਲਾ ਵੇਖੋ ਕਿੱਡਾ ਸਾਰਾ। ਹੁਣ ਆਸਤਾ ਆਸਤਾ ਦੁਆ ਕਰੋ ਅੱਲਾ ਕਰੇ ਹੋਰ ਸਾਰੇ ਜਿਹੜੇ ਰੱਖੇ ਅੰਡੇ ਉਹ ਵੀ ਨਿਕਲ ਆਉਣ, ਫਿਰ ਇਹਨਾਂ ਦੀ ਵੀ ਰੌਣਕ ਲੱਗ ਜਾਏਗੀ। ਇਹ ਥੋੜ੍ਹੇ ਡਿਫਰੈਂਟ ਹੁੰਦੇ ਆ, ਇਹਨਾਂ ਦੀ ਗਰੋਥ ਵੀ ਜ਼ਿਆਦਾ ਹੁੰਦੀ ਆ, ਇਹਨਾਂ ਦੇ ਅੰਡੇ ਦਾ ਸਾਈਜ਼ ਵੀ ਵੱਡਾ ਹੁੰਦਾ ਆ ਔਰ ਇਹ ਆਮ ਬੱਤਖ ਨਾਲੋਂ ਕਿਤੇ ਜ਼ਿਆਦਾ ਮਹਿੰਗੇ ਵੀ ਹੁੰਦੇ ਆ। ਲਓ ਜੀ ਇੱਥੇ ਮੈਂ ਹੁਣ ਫੁਹਾਰਾ ਰੱਖ ਕੇ ਚਲਾਇਆ ਪਾਣੀ ਦਾ ਤੇ ਬੱਤਖ ਖਾਈ, ਨਾਲੇ ਤਾਂ ਉਹਨੇ ਆਪ ਨਹਾ ਲਿਆ ਸਾਡੇ ਸਾਹਮਣੇ ਨਹਾਤੀ ਤੇ ਬੱਚੇ ਥੱਲੇ ਜ਼ਮੀਨ ਨੂੰ ਮੂੰਹ ਲਾ ਕੇ ਪਾਣੀ ਪੀ ਰਹੇ। ਕਿੱਥੋਂ ਗੰਜ ਦਾ ਇੰਤਜ਼ਾਮ ਕਰੀਏ, ਇੱਥੇ ਪਾਣੀ ਥੋੜ੍ਹਾ ਜਿਹਾ ਸਟਾਕ ਹੋ ਜਾਵੇ ਨਾ, ਇਹ ਨਹਾ ਲੈਣ ਜ਼ਰਾ ਖੁਸ਼ ਹੋ ਜਾਣਾ। ਅਰੇ ਉਹ ਦੌੜ ਗਿਆ ਪਰਲੀ ਸਾਈਡ 'ਤੇ। ਮੈਂ ਧੋ ਕੇ ਨਾ ਬਾਲਟਾ ਇਹ ਅੰਦਰ ਰੱਖਦਾ ਵਾਂ, ਇਹਦੇ ਵਿੱਚ ਪਾਣੀ ਪਾ ਕੇ ਰੱਖਦੇ ਆ ਤਾਂ ਕਿ ਇਹ ਨਹਾ ਲੈਣ ਜ਼ਰਾ। ਉਹ ਖੁੱਲ ਗਿਆ ਬਈ, ਦੱਸ ਸੀਡ ਉਹ ਅੰਦਰ ਪਈ ਹੋਈ ਆ, ਇਹ ਲੈ ਕੇ ਬੱਚਿਆਂ ਨੂੰ ਬਾਹਰ ਆਈ ਹੋਈ ਆ। ਇੱਥੇ ਮੈਂ ਕਹਿੰਦਾ ਨਹਾ ਲੈਣ, ਹੁਣ ਨਹਾਉਂਦੇ ਪਏ ਇੱਥੇ ਨਹਾ ਰਿਹਾ ਵੇਲੋ, ਇੰਨੇ ਕੁ ਪਾਣੀ 'ਚ ਖੁਸ਼ ਹੋ ਗਏ ਉਹਦੇ। ਆਪਾਂ ਦਿਲ ਕਰੇ ਰੱਖਣ ਦੀ ਲੋੜ ਹੀ ਨਾ ਪਵੇ ਇਹਨਾਂ ਨੂੰ। ਪਾਣੀ ਜਮਾ ਹੋ ਰਿਹਾ ਨਾ, ਵੇਖੋ ਤਾਂ ਨਜ਼ਰ ਆ ਰਿਹਾ ਹੋਣਾ ਥੱਲੇ। ਬੱਚਿਆਂ ਵਾਸਤੇ ਮੈਂ ਕਹਿੰਦਾ ਇਹਨਾਂ ਨੇ ਬਥੇਰਾ ਨੱਕ ਡੋਬਦੇ ਟ੍ਰੇਨਿੰਗ ਲੈ ਰਿਹਾ ਜ਼ਰਾ। ਸਾਡੀ ਨਾਲ ਪਾਈਪ ਨੂੰ ਛੱਡੀ ਚੱਲੇ ਦੇ ਪਾਈਪ। ਵੈਸੇ ਉਹ ਉੱਥੇ ਕੋਈ ਚੀਜ਼ ਰੱਖ ਦਿੱਤੀ ਜਾਵੇ ਨਾ, ਕੱਪੜਾ, ਤੇ ਇੱਧਰ ਪਾਣੀ ਭਰ ਜਾਣਾ ਹੈਗਾ। ਇੰਝ ਹੀ ਕਰਦਾ, ਉੱਥੇ ਕੋਈ ਚੀਜ਼ ਰੱਖ ਕੇ ਇਹਨੂੰ ਬੰਦ ਕਰ ਦੇਣਾ ਤਾਂ ਕਿ ਜਿਹੜਾ ਹੈ ਨਾ ਆਪਣਾ ਇਹ ਇੱਥੇ ਪਾਣੀ ਜਮ੍ਹਾਂ ਹੋ ਜਾਵੇ। ਬਲਕਿ ਅੰਦਰ ਪਾਣੀ ਸਹੀ ਜਮ੍ਹਾਂ ਹੋਣਾ, ਅੰਦਰ ਜਮ੍ਹਾਂ ਕਰਦੇ ਆ, ਅੰਦਰ ਤਲਾਬ ਬਣ ਜਾਣਾ ਆ, ਅੰਦਰ ਨਹਾ ਵੀ ਲੈਣਗੇ। ਆਹ ਕੰਮ ਠੀਕ ਆ, ਅੰਦਰ ਪਾਣੀ ਜਮ੍ਹਾਂ ਕਰਦੇ ਆ, ਬਾਹਰ ਖੁਸ਼ਕੇ ਤੇ ਰਹਿਣਗੇ, ਅੰਦਰ ਬਰਾਂਡੇ ਕਮਰੇ ਦੇ ਅੰਦਰ ਪਾਣੀ ਜਮ੍ਹਾਂ ਕਰ ਦੇਣਾ। ਲਓ ਜੀ ਆਹ ਕੰਮ ਕੀਤਾ ਜੀ ਹੁਣ ਮੈਂ, ਠੀਕ ਹੈ। ਪਾਣੀ ਛੱਡ ਦਿੱਤਾ, ਇੱਥੇ ਤੱਕ ਤਲਾਬ ਬਣ ਗਿਆ ਇੰਨਾ, ਤੇ ਤਕਰੀਬਨ ਕੋਈ 1 ਕੈਂਚੀ ਨਾਲੋਂ ਜ਼ਿਆਦਾ ਪਾਣੀ ਜਮ੍ਹਾਂ ਹੋ ਗਿਆ। ਥੋੜ੍ਹਾ ਹੋਰ ਜਮ੍ਹਾਂ ਹੋ ਜੇ, ਇਹਨਾਂ ਵਾਸਤੇ ਬਿਹਤਰੀਨ ਹੈਗਾ। ਇਹਨਾਂ ਕਿਹੜਾ ਡੁੱਬਣਾ, ਇੱਧਰ ਹੀ ਤਰ ਕੇ ਬਾਹਰ ਆ ਜਾਇਆ ਕਰਨਗੇ, ਉੱਥੇ ਤਰ ਕੇ ਅੰਦਰ ਚੱਲ ਜਾਣਗੇ। ਬਾਕੀ ਦੀ 1-2 ਇੱਟਾਂ 'ਚ ਰੱਖ ਦਿਆਂਗੇ ਤਾਂ ਕਿ ਆਉਣਾ ਚਾਹਣ ਇੱਟਾਂ ਨੂੰ ਚੜ੍ਹ ਕੇ ਵੀ ਆ ਜਾਣਾ। ਵੇਖਿਆ ਆਦੀ ਉਹ ਫੀਡ ਵਾਲਾ ਦੇ, ਫੀਡ ਵੀ ਸਾਰੀ ਇਹਨਾਂ ਨੇ ਖਾਧੀ ਘੱਟ, ਮੈਨੂੰ ਤਾਂ ਖਰਾਬ ਜ਼ਿਆਦਾ ਕੀਤੀ ਹੈ। ਇਹ ਵੀ ਪਾਣੀ ਬਤਰਨਾ ਸ਼ੁਰੂ ਹੋ ਗਿਆ, ਉਹ ਲਾ ਫੀਡ ਮਿਕਸ ਹੋ ਗਈ ਬਈ ਸਾਰੀ। ओह हाँ जी अंदर जा, इसको वो आगे अंदर पे जाकर रखा जा, चला जा अंदर, चले जा चला चला जा, चलिए ले ले उठा ले इसको, आगे करके रख दे, आगे करके रख दे, और आगे करके तो नुक्कर पे अगली आगे आगे जहाँ पे बत्तख खड़ी है, बत्तख के पास रख दे, तो यहाँ पे रख दे, यहाँ पे रख दे, आजा बस ठीक है, आजा। कुछ पानी के मिक्स होगी ना आपे तो खा लेनी, बाहर आजा, बाहर आ जल्दी आ जा तू, बहुत पानी, जा पाइप खींच ले वापस, बहुत अन्ना पानी ना वास्ते बच्चों लिए। बाकी यार तो मेरे देन च नहीं है तो बनया बनाया स्विमिंग पूल आ, इतों सुराख बंद किया, जिन्ना मर्जी पानी भर लिया, लो बतखा नहाई जान, भावें दिन नहाउण रात नहाउण, टेंशन नहीं कोई नहीं हैगी। खींच ले वो पहले गुड्डे में रख दे, भाई निकाल ले पैप सारा, हाँ बस उधर रख दे, हाँ। लो जी माशाल्लाह वेखो रौनक लगी तो बड़े खुश है, बतख आ रही है ना वेखो उतों, उत्थे की फीड पावांगे इन्हें हिसाब इन्होंने आपे जड़ा ना इतों पानी के फीड लभ लो खाई जानी, देखिया
ਆ ਬਣਿਆ ਅਸਲ ਮਾਹੌਲ ਬੱਚਿਆਂ ਵਾਸਤੇ। ਦੇਖੋ ਇਹਨਾਂ ਦੀ ਗਰੋਥ ਕਿੰਨੀ ਜਲਦੀ ਹੁੰਦੀ ਹੈ। ਬੱਤਖ ਕਰ ਰਹੀ ਨਾ ਮਮਾ ਰਹੀ ਨਾ, ਇਹ ਬੱਚਿਆਂ ਨੂੰ ਸਿਖਾ ਰਹੀ ਹੈ। ਇਹ ਦੱਸਦੀ ਕਿ ਮੇਰੇ ਬੱਚਿਓ ਇੱਦਾਂ ਦਾ ਨਹਾਈਦਾ ਜੇ। ਦੇਖਿਆ ਮੈਂ ਨਹਾ ਕੇ ਦੱਸਦੀ ਹੈ। ਇਹਨਾਂ ਦੇ ਜਿਹੜੇ ਬਹੁਤੇ ਤੇਜ਼ ਨਹਾ ਰਹੇ ਆ, ਬਾਕੀ ਜਿਹੜਾ ਨਹੀਂ ਦਿਲ ਕਰਦਾ ਉਹ ਸਾਈਡ 'ਤੇ ਜਾ ਕੇ ਖਲੋ ਗਿਆ। ਹੁਣ ਇੱਥੇ ਫੀਡ ਪਈ ਹੈ, ਇਹ ਥੱਲੇ ਆਪਣੇ ਮੂੰਹ ਮਾਰਨਗੇ, ਫੀਡ ਦੇ ਵਿੱਚ ਆ ਕੇ ਤੁਹਾਨੂੰ ਆਪਣਾ ਖਾਣਗੇ। ਦੱਸਦੀ ਕਹਿੰਦੀ ਇੱਦਾਂ ਨਹਾਈਦਾ ਜੇ। ਇਹ ਫਾਇਦਾ ਹੁੰਦਾ ਜੀ ਮਾਂ ਦਾ ਵਿੱਚੋਂ ਹੈ। ਸਾਨੂੰ ਦੱਸਣਾ ਪੈਣਾ ਸੀ ਇਹਨਾਂ ਨੂੰ, ਉਹ ਆਪ ਹੀ ਦੱਸ ਰਹੀ ਸਮਝਾ ਰਹੀ ਹੈ। ਮਾਸ਼ਾਅੱਲਾ ਕਮਾਲ ਹੋ ਗਈ। ਅੱਜ ਬੱਚਿਆਂ ਨੂੰ ਪਤਾ ਲੱਗ ਜਾਣ ਕਿੱਦਾਂ ਨਹਾਉਣਾ। ਜਿੱਦਾਂ ਮੈਨੂੰ ਮਾਂ ਕਰਦੀ ਹੈ, ਦੇਖੋ ਦੇਖੋ ਵੇਖੋ ਵੇਖ ਹੈ ਔਰ ਲੱਗੀ ਨਾ ਇੱਦਾਂ ਕਰਨ। ਉੱਦਾਂ ਹੈ ਬੱਚੇ ਵੇਖੋ ਉੱਦਾਂ ਹੀ ਕਰ ਰਹੇ। ਇਹ ਦੇਖਿਓ ਆਲਾ ਹੈ ਨਜ਼ਰ ਆਏ। ਹੁਣ ਪਰ ਛੱਡ ਕੇ ਦੱਸ ਰਹੀ ਕਿ ਪਰ ਵੀ ਛੱਡਣੇ, ਪਰ ਇਹਨਾਂ ਨੇ ਹੈ ਹੀ ਨਹੀਂ, ਉਹਦੇ ਪਰ ਕੀ ਛੱਡਣੇ। ਐਵੇਂ ਉੱਦਾਂ ਹੀ ਉਹ ਕੁੱਤੇ ਮਾਰਦੇ। ਫਿਰ ਜੇ ਤੁਸੀਂ ਉੱਠ ਕੇ ਜਾਣਾ ਨਾ ਇੱਧਰ ਗਹਿਰੇ ਪਾਣੀ ਜਾਣ, ਆ ਗਿਆ ਸਾਰੇ ਮਾਸ਼ਾਅੱਲਾ ਦੌੜ ਗਏ। ਮੈਨੂੰ ਲੱਗਦਾ ਸਾਡੇ ਤੋਂ ਡਰਦੇ ਹੋਣੇ ਨਾ ਬੱਚੇ ਹਲੇ। ਜਦੋਂ ਅਸੀਂ ਜਾਵਾਂਗੇ ਨਾ ਫਿਰ ਇੱਥੇ ਗਹਿਰੇ ਪਾਣੀ ਜਾ ਜਾਣਗੇ, ਇੱਥੇ ਤੱਕ ਉੱਪਰ ਤੱਕ। ਇੱਥੇ ਪਾਣੀ ਗਹਿਰਾ ਵੇਖੋ, ਨਾਲ ਫੀਡ ਵੀ ਲੱਗੇ ਖਾਣ। ਇਹ ਸਾਰਾ ਚੰਗਾ ਤਰੀਕਾ ਵੇਖੋ, ਇਹ ਲੱਗੇ ਤੋਂ ਫੀਡ ਖਾਣਗੇ ਜਵਾਕ। ਟ੍ਰੇਨਿੰਗ ਲੈ ਰਿਹਾ ਨਾ ਆਪਣੀ ਮੰਮਾ ਕੋਲੋਂ। ਅਸਲ ਅੰਦਾਜ਼ ਵੀ ਹੋ ਰਹੀ ਹੈ, ਗੱਲ ਵੀ ਮੰਨਦੇ ਆ। ਉਹ ਡੁੱਬੀਆਂ ਲਾ ਰਿਹਾ ਹੈ। ਲਓ ਜੀ ਅੱਜ ਆ ਪੱਖੇ ਦੀ ਤਾਰ ਸ਼ਾਇਦ ਨਵੀਂ ਪਾ ਕੇ ਜ਼ਰਾ ਹੈ ਰਿਵੈਂਡ ਕਰਾ ਕੇ ਲਿਆ ਕੇ ਲਾਇਆ ਘੋੜੇ ਦੇ ਤੇ ਗਾਂ ਦੇ ਉੱਤੇ। ਅੰਦਰ ਗਰਮੀ ਬੜੀ ਆ, ਪਰਿੰਦੇ ਛਿੰਦੇ ਵੀ ਅੰਦਰ। ਇਹ ਤਾਂ ਬੜਾ ਐਨ VIP ਚੱਲਣ ਲੱਗ ਪਿਆ ਕਿ ਬੜਾ ਲੈ ਕਹਿੰਦਾ ਚੱਲਦੇ ਨਾ ਦੂਸਰਿਆਂ ਨੂੰ ਬਿਮਾਰੀ ਪੈ ਗਈ ਹੈ। ਅੰਦਰ ਵਾਲਾ ਉਹ ਖਰਾਬ ਹੋ ਗਿਆ, ਹੁਣ ਉਹ ਠੀਕ ਕਰਾ ਕੇ ਲੈਣ ਆਇਆ। ਨਵੀਂ ਤਾਰ ਸ਼ਾਰ ਪਾ ਕੇ ਜ਼ਰਾ ਇੱਥੇ ਲਿਆ ਕੇ ਬੋਰਡ 'ਚ ਲਾਇਆ। ਸੋਚਣ ਦਾ ਗਰਮੀ ਆ, ਘੋੜੇ ਨੂੰ ਪਸੀਨਾ ਆਇਆ ਹੋਇਆ ਸੀਗਾ ਅੰਦਰ। ਹੁਣ ਹਾਂ ਇੱਥੇ ਕੂਚੀ ਨਾ ਸਾਫ਼ ਹੋ ਰਹੀ ਆ। ਬਰਤਨਾਂ ਵਾਲੀ ਕੂਚੀ ਜਿਹੜੀ ਉਹਨਾਂ ਮੈਲ ਮੂਲ ਜਰਾ ਛੇਤੀ ਲੱਥ ਜਾਂਦੀ। ਮੈਂ ਕਹਿੰਦਾ ਦੇਖੀ ਬਿਫੋਰ ਆਫਟਰ ਕਿੰਨਾ ਫਰਕ ਪੈਣਾ। ਜਿਹੜੀ ਸ਼ੈ ਨੂੰ ਹੱਥ ਲਾਵੋ ਨਾ ਕੰਮ ਵੱਧਦਾ ਹੀ ਜਾਂਦਾ। ਮੈਂ ਦੱਸਿਆ ਮੈਂ ਕਿਹਾ ਇੱਕ ਠੀਕ ਕਰਾ ਕੇ ਲਿਆਏ ਆ ਤੇ ਦੂਸਰੇ ਨੂੰ ਮੋਛੇ ਪੈ ਗਏ ਆ। ਦੱਸੋ ਜੀ ਆਹੋ ਨਹੀਂ ਫਰਕ ਹੈਗਾ, ਉਹ ਨਾ ਛੇਤੀ ਹੋ ਜਾਂਦਾ ਸਾਫ਼। ਮੈਲ ਮੂਲ ਲੱਥ ਗਈ। ਚਲੋ ਕਿਹੜਾ ਪਾਰਟ ਜਿਹੜਾ ਸੀ ਇਹਦਾ? ਆਹੀ ਹੈ ਮੈਨੂੰ ਤਾਂ ਲੱਗਦਾ ਸਿੱਧਾ ਹੀ ਇਹੀ, ਦੂਸਰੇ ਤੋਂ ਦੋਵੇਂ ਟੇਢੇ। ਨਹੀਂ ਆ ਟੇਢਾ ਹੈ ਆ ਟੇਢਾ। ਬਾਕੀ ਗਰਮੀ ਬੜੀ ਆ ਵੀਰੋ, ਬੜੀ ਧੁੱਪ ਪੈ ਰਹੀ ਅੱਜ। ਖੀਰ ਦੀ ਗਰਮੀ ਪੈ ਰਹੀ, ਯਕੀਨ ਕਰੋ। ਆ 2 ਵਾਰੀ ਜਾਨਵਰ ਨਵਾਏ ਸਵੇਰ ਦੇ। ਉਹ ਪਰਿੰਦਿਆਂ ਨੂੰ ਉੱਥੇ ਪਾਣੀ ਸੱਟਿਆ ਸਾਰਾ। ਉਹ ਮੰਜਾ ਵੀ ਇਸੇ ਕਰਕੇ ਨਹੀਂ ਚੱਕਿਆ, ਕੁਛ ਉਹਨਾਂ ਥੱਲੇ ਵੜ ਗਿਆ, ਕੋਈ ਅੰਦਰ ਚਲੇ ਗਏ। ਗਰਮੀਆਂ ਨਿਕਲ ਹੋ ਗਿਆ ਹਰ ਪਾਸੇ, ਜੋ ਪੰਚਾਈ ਛਾਈ ਪਈ ਪੂਰੀ। ਲਓ ਜੀ ਤਿੰਨੇ ਪਰ ਬਿਲਕੁਲ ਐਨ ਰੈਡੀ ਹੋ ਗਏ ਨੇ। ਹੁਣ ਅੰਦਰਲੇ ਹੁਣ ਅੰਦਰਲੇ ਪੱਖੇ ਦੀ ਕਰੀਏ ਸੈਟਿੰਗ ਤੇ ਉਹਨੂੰ ਲਾਈਏ ਜ਼ਰਾ। ਬੱਤਖ ਦੇ ਬੱਚੇ ਖੁੱਲੇ ਛੱਡੇ। ਮੈਂ ਕਿਹਾ ਜ਼ਰਾ ਫਿਰ ਤੋਂ ਲੈਣ ਤੇ ਸਾਨੂੰ ਖਬਰ ਮਿਲੀ ਇਹਨਾਂ 'ਚ ਵੀ ਇੱਕ ਘਟ ਗਿਆ। ਹੁਣ ਅਸੀਂ ਆਣ ਕੇ ਪੂਰੇ ਕੀਤੇ ਆ। ਅੱਲਾ ਦੇ ਕਰਨਾ ਪੂਰੇ ਹੀ 4 ਆ। ਉਹ ਥੱਲੇ ਬੈਠਾ ਹੈ, ਥੱਲੇ ਹਾਂ ਹਲੇ ਵੀ ਬੈਠਾ। ਉਹ ਮੁਰਗੀਆਂ ਦੇ ਕੋਲ ਹੀ ਬੈਠਾ ਹੈ। 4 ਆ, 5ਵਾਂ ਉਹ ਲੱਗਦਾ ਜਿੱਦਾਂ ਉਹ ਸੁਸਤ ਹਾਂ। ਨਹੀਂ ਤੇ ਇੱਦਾਂ ਬਹਿੰਦੇ ਨਹੀਂ ਹੁੰਦੇ ਹੈਗੇ। ਇਹਨੂੰ ਫੜ ਕੇ ਦੇਖਣਾ ਪੈਣਾ ਕਿਤੇ ਇਹ ਨਾ ਕੁਕੜੀਆਂ ਨੇ ਮਾਂਜਾ ਲਾਇਆ ਹੋਵੇ ਇਹਨੂੰ, ਕਿਉਂਕਿ ਇੱਦਾਂ ਬਹਿੰਦੇ ਨਹੀਂ ਹੈਗੇ। ਏਡੇ ਸ਼ਰੀਫ ਬਣ ਕੇ ਜਿੱਦਾਂ ਬੈਠਾ ਹੋਇਆ ਨਾ, ਇਹਨੂੰ ਫੜ ਕੇ ਦੇਖਦਾ ਨਾ ਰੌਲਾ ਕੀ ਹੋਇਆ। ਮੈਂ ਨਵਾ ਕੇ ਨਾ ਇੱਧਰ ਛੱਡ ਦਿੱਤਾ। ਲੈ ਵੀ ਇੱਥੇ ਬਹਿ ਕਰ ਇੱਕ ਵਾਰੀ ਨਾਤਾ ਆਇਆ, ਉਹ ਠੀਕ ਨਹੀਂ ਲੱਗਦਾ। ਬਾਕੀ ਇਹਨੂੰ ਸਿਰਪ ਦਿੰਦੇ ਆ, ਇਕੱਲਾ ਕਰ ਦਿੱਤਾ ਥੋੜਾ ਪਤਾ ਲੱਗੇ। ਤਾਂ ਹੀ ਫਿਰ 4 ਰਸਤੇ ਭਜਦੇ ਨਜ਼ਰ ਆ ਰਹੇ ਸੀ, ਇਹ ਇਕੱਲਾ ਹੀ ਤਾਂ ਨਜ਼ਰ ਨਹੀਂ ਆ ਰਿਹਾ। ਲੈ ਦੱਸ ਇਹ ਜਾਊਗੀ ਉੱਡਦੀ ਦੇਖੀ ਛਾਲਾ ਮਾਰਦੀ। ਉਹ ਆਈ ਜ਼ਰਾ ਹੌਲੀ ਹੌਲੀ ਰਿਮਕੇ ਜੇ। ਕੋਈ ਗਾਂ ਵਟਾ ਲਈ ਅੱਜ ਅਸੀਂ, ਠੀਕ ਹੈ। ਆ ਚੱਲੀ ਆ ਮਗਰ ਬੱਚਾ ਜੀ। ਚੱਲ ਵੀ ਰਿੰਕੂ ਮਾਰ ਛਾਲ ਜ਼ਰਾ। ਲਓ ਜੀ ਗਾਂ ਚੱਲੀ ਜਾਈ, ਠੀਕ ਹੈ। ਚੱਲ ਵੀ ਅੱਛਾ ਲਾ ਬੱਚੇ ਨੇ ਵੀ ਪਟਾ ਪਾਇਆ ਹੋਇਆ ਤਾਂ ਕਿ ਫਾਹ ਫੂ ਨਾ ਆ ਜਾਵੇ ਜ਼ਰਾ। ਲੋ ਜੀ ਵੀਡੀਓ ਦੇ ਐਂਡ ਦੇ ਵਿੱਚ ਵੀਰੋ ਤੁਹਾਨੂੰ ਦੱਸਾਂਗਾ ਅੱਜ ਬੜੀ ਹੀ ਸਾਡੇ ਵਾਸਤੇ ਇੱਕ ਬੁਰੀ ਖਬਰ ਆ ਕਿ ਸਾਡਾ ਜਿਹੜਾ ਇੱਕ ਚੂਚਾ ਬੱਤਖ ਦਾ ਜਿਹੜਾ ਸਾਡਾ ਇੱਕ ਫੌਜੀ ਇਹ ਚਲਾ ਗਿਆ ਜੀ। ਇਹਨੂੰ ਠੋਕਿਆ ਜੀ ਆਪਣਾ ਅੰਬੂ ਕਹਿੰਦੇ ਸੀ ਬੱਤਖ ਨੇ ਮੁਰਗੀ ਨੇ ਮਾਰਿਆ ਸੀਗਾ। ਇਹ ਚੂਚੇ ਵੱਲ ਗਿਆ ਸੀਗਾ ਤੇ ਕੁੜਕ ਵਾਲੀ ਮੁਰਗੀ ਨੇ ਇਹਨੂੰ ਮਾਰਿਆ ਸੀ। ਬਸ ਅਸੀਂ ਛੱਡ ਕੇ ਘਰ ਚਲੇ ਗਏ। ਜਦੋਂ ਵਾਪਸ ਆ ਕੇ ਦੇਖਿਆ ਤੇ ਅੱਲਾ ਨੂੰ ਪਿਆਰਾ ਹੋ ਗਿਆ। ਇਹਦੇ ਨਾਲ ਦੋਸਤੋ ਅੱਜ ਦੇ ਵਲੌਗ ਦਾ ਖਤਮ ਕਰਦੇ ਹਾਂ ਜਨਾਬ। ਇਨਸ਼ਾਅੱਲਾ ਮਿਲਾਂਗੇ ਨੈਕਸਟ ਵਲੌਗ। ਇਜਾਜ਼ਤ ਦਿਓ, ਅੱਲਾ ਹਾਫਿਜ਼।